जी, अगली खबर में चलिए। आज प्रेज़िडेंट जो बाइडन ਹੁਣੀ ਇੱਕ ਕੋਲੋਰਾਡੋ ਸਪ੍ਰਿੰਗਸ ਕੋਲੋਰਾਡੋ ਦੇ ਵਿੱਚ ਪਹੁੰਚੇ ਹੋਏ ਸੀ। 에ਅਰ ਫੋਰਸ ਆਫੀਸਰਸ ਦੀ ਗ੍ਰੈਜੂਏਸ਼ਨ ਸੀ ਤੇ ਉੱਥੇ ਉਹ ਆਲ ਆਫ ਸਡਨ ਟ੍ਰਿਪ ਕਰ ਗਏ ਤੇ ਡਿੱਗ ਪਏ। ਉਹਨਾਂ ਨੇ ਇਹ ਕਿਹਾ ਆ ਵੀ ਉਹ ਸੈਂਡ ਬੈਗ ਹੋਏ ਹੈਗੇ ਆ। ਜਿਸ ਟਾਈਮ ਦੇ ਉੱਤੇ ਡਿੱਗੇ ਉਹਨਾਂ ਨੂੰ 에ਅਰ ਫੋਰਸ ਦੇ 2 ਆਫੀਸਰਸ ਤੇ ਨਾਲ ਜੋ ਉਹਨਾਂ ਦੇ ਸਿਕਿਉਰਿਟੀ ਦੇ ਹੁੰਦੇ ਆ ਉਹਨਾਂ ਨੇ ਬਾਈਡਨ ਹੋਣਾ ਨੂੰ ਉਠਾਇਆ। ਪ੍ਰੈਜ਼ੀਡੈਂਟ ਬਾਈਡਨ 80 ਸਾਲਾਂ ਦੇ ਆ, ਓਲਡੈਸਟ ਪ੍ਰੈਜ਼ੀਡੈਂਟ ਜੋ ਇਸ ਟਾਈਮ ਯੂਐਸ ਦੀ ਹਿਸਟਰੀ ਦੇ ਵਿੱਚ ਹੈਗੇ ਆ। ਆਲਰੇਡੀ ਉਹਨਾਂ ਨੇ ਅਨਾਉਂਸ ਕਰ ਦਿੱਤਾ ਹੈ ਵੀ ਅਗਲੀ ਵਾਰੀ ਵੀ ਉਹ ਇਲੈਕਸ਼ਨ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ। ਪਰ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕਈ ਵਾਰੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਸਟੰਬਲ ਕਰ ਗਏ ਆ। ਇੱਕ ਵਾਰੀ ਸਟੇਅਰ ਪੌੜੀਆਂ ਦੇ ਉੱਤੇ 에ਅਰ ਫੋਰਸ ਦੇ ਜਦੋਂ 1 ਦੇ ਵਿੱਚ ਜਾ ਰਹੇ ਸੀ, ਉਸ ਤੋਂ ਬਾਅਦ ਇੱਕ ਹੋਰ ਜਗ੍ਹਾ ਤੇ, ਪਰ ਉਹਨਾਂ ਦਾ ਜੋ ਫਿਜ਼ੀਕਲ ਐਗਜ਼ਾਮ ਆਇਆ ਸੀ ਉਹਦੇ ਮੁਤਾਬਕ ਕਹਿੰਦੇ ਵੀ ਡਾਕਟਰ ਕੈਮਰਨ ਓਕੋਨਰ ਵੀ ਉਹਨਾਂ ਦੀ ਜੋ ਸਿਹਤ ਆ ਬੜੀ ਵਧੀਆ ਹੈਗੀ ਆ ਤੇ ਅੱਜ ਉਹ ਫੇਰ ਇੱਕ ਜਗ੍ਹਾ ਦੇ ਉੱਤੇ ਡਿੱਗ ਪਏ। ਜੀ ਕਮੈਂਸਮੈਂਟ ਸਮੀਟ ਸੀਗੀ 에ਅਰ ਫੋਰਸ ਦੇ ਜਿਹੜੇ ਨਵੇਂ ਕਹਿ ਲਓ ਵੀ ਭਰਤੀ ਹੋਏ ਜਾਂ 에ਅਰ ਫੋਰਸ ਦੇ ਵਿੱਚ ਜਿਹੜੇ ਜਾਣਗੇ ਨਿਆਣੇ ਅਕੈਡਮੀ ਚੋਂ ਪਾਸ ਹੋ ਕੇ ਉਹਨਾਂ ਦੇ ਲਈ ਉਹਨਾਂ ਨੇ ਉਹਨਾਂ ਦੀਆਂ ਕੀਤੀਆਂ ਹੋਈਆਂ ਵਾਇਲੇਸ਼ਨਸ ਗਲਤੀਆਂ ਉਹਨਾਂ ਨੂੰ ਉੱਥੇ ਜ਼ਰੂਰ ਮਾਫ ਕੀਤਾ। ਉੱਥੇ ਕਹਿੰਦੇ ਹੋਏ ਵੀ ਕਾਸ਼ ਕਿਤੇ ਜਦੋਂ ਅਸੀਂ ਪਾਸ ਹੋ ਰਹੇ ਸੀ ਅਕੈਡਮੀ ਚੋਂ ਨਿਕਲ ਰਹੇ ਸੀ ਉਹਨਾਂ ਨੇ ਉਦੋਂ ਮਾਫ ਕੀਤੀਆਂ ਹੁੰਦੀਆਂ। ਇਸ ਤੋਂ ਬਾਅਦ ਦੇ ਵਿੱਚ ਇੱਕ ਨਵੀਂ ਚਰਚਾ ਹੁਣ ਛਿੜ ਗਈ ਆ। ਇਹ ਡੈਮੋਕ੍ਰੇਟ ਹਲਕਿਆਂ ਦੇ ਵਿੱਚ ਚਰਚਾ ਛਿੜੀ ਆ। ਕਹਿੰਦੇ ਵੀ ਜਿਹੜਾ ਪ੍ਰੈਜ਼ੀਡੈਂਟ ਖੁਦ ਇੱਦਾਂ ਅਚਨਚੇਤੇ ਡਿੱਗ ਪੈਂਦਾ ਆ ਉਹਦੀ ਸਿਹਤ ਨੂੰ ਲੈ ਕੇ ਜਿੱਥੇ ਪ੍ਰਸ਼ਨ ਚਿੰਨ੍ਹ ਹੋਣ ਤਾਂ ਪ੍ਰਾਇਮਰੀਜ਼ ਕਰਵਾਉਣੀਆਂ ਜ਼ਰੂਰੀ ਆ। ਸੋ ਇਹ ਹੁਣ ਨਵੀਂ ਚਰਚਾ ਆ। ਇਸ ਦੇ ਉੱਤੇ ਡੈਮੋਕ੍ਰੇਟ ਨੈਸ਼ਨਲ ਕਮੇਟੀ ਜਿਹੜੀ ਆ ਉਹ ਆਵਾਜ਼ ਸੁਣੂਗੀ ਜਾਂ ਚਰਚਾ ਵੀ ਕਰੂਗੀ, ਇਹ ਦੇਖਣ ਵਾਲੀ ਗੱਲ ਹੋਊਗੀ। ਪਰ ਹੁਣ ਖੁਦ ਇਹ ਟ੍ਰਿਪ ਕਿਤੇ ਨੇ, ਪਰ ਇਹਨਾਂ ਦਾ ਕਿਤੇ ਕੰਮ ਆ ਉਹ ਟ੍ਰਿਪ ਹੀ ਨਾ ਹੋ ਜਾਵੇ ਪ੍ਰੈਜ਼ੀਡੈਂਟ ਤੇ ਜਿਹੜੇ ਰਾਹ ਵੱਲ ਨੂੰ ਜਾਂਦੇ ਹੋਏ। ਸੋ ਮੰਗ ਉੱਠ ਰਹੀ ਆ ਹੁਣ ਡੈਮੋਕ੍ਰੇਟ ਹਲਕਿਆਂ ਚੋਂ ਹੀ, ਖਾਸ ਕਰਕੇ ਪ੍ਰੋਗਰੈਸਿਵ ਤਾਂ ਪਹਿਲਾਂ ਹੀ ਕਹਿ ਰਹੇ ਸੀਗੇ ਵੀ ਭਾਈ ਪ੍ਰਾਇਮਰੀਜ਼ ਕਰਵਾਉਣੀਆਂ ਤੁਹਾਨੂੰ ਚਾਹੀਦੀਆਂ ਆ, ਪਰ ਡੀਐਨਸੀ ਨੇ ਸਿੱਧੇ ਤੌਰ ਦੇ ਉੱਤੇ ਨਾ ਜਿਹੜੀ ਉਹ ਕਰ ਦਿੱਤੀ ਸੀ। ਹੁਣ ਉਹਨਾਂ ਨੂੰ ਓਪਨ ਕਰਨ ਦੀ ਮੰਗ ਉੱਠਣੀ ਸ਼ੁਰੂ ਹੋ ਚੁੱਕੀ ਹੈ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਨੇਟ ਕਹਿੰਦੇ ਆ ਵੀ ਡੈਟ ਲਿਮਿਟ ਦੇ ਬਿੱਲ ਨੂੰ ਲੱਗਦਾ ਆ ਵੀ ਪਾਸ ਕਰ ਦੇਵੇਗੀ। ਹਾਊਸ ਦੇ ਵਿੱਚ ਕੱਲ ਡੈਟ ਲਿਮਿਟ ਦਾ ਜਿਹੜਾ ਬਿੱਲ ਆ ਉਹ ਪਾਸ ਹੋ ਚੁੱਕਾ ਆ ਤੇ ਕੱਲ ਨੂੰ ਸ਼ੁੱਕਰਵਾਰ ਨੂੰ ਦੱਸਿਆ ਜਾ ਰਿਹਾ ਵੀ ਸੈਨੇਟ ਵਿੱਚ ਵੀ ਇਸ ਦੇ ਉੱਤੇ ਵੋਟਿੰਗ ਕਰਵਾਈ ਜਾ ਸਕਦੀ ਆ। ਅਜੇ ਕੁਝ ਸੈਨੇਟਰਸ ਦੇ ਦੁਆਰਾ ਰਿਵੋਲਟ ਆ, ਉਹ ਇਸ ਦੇ ਵਿਰੋਧ ਦੇ ਵਿੱਚ ਆ। ਉਹ ਕੰਸਰਨ ਜਿਹੜੇ ਆ ਇਹਨਾਂ ਨੇ ਦਿੱਤੇ ਆ ਵੀ ਸਾਨੂੰ ਕੁਛ ਨਾ ਕੁਛ ਉਹਨਾਂ ਦੇ ਮੁੱਦੇ ਹੈਗੇ ਆ, ਪਰ ਵੀਰਵਾਰ ਦੀ ਰਾਤ ਨੂੰ ਇਹ ਜਿਹੜਾ ਫਾਈਨਲ ਪੈਸੇਜ ਵੱਲ ਨੂੰ ਵੱਧ ਸਕਦੇ ਆ। ਇਹ ਕੁਝ ਪ੍ਰਪੋਜ਼ਡ ਚੇਂਜਸ ਦੇ ਉੱਤੇ ਵੋਟਸ ਹੋਣਗੀਆਂ ਜਿਹੜੀਆਂ ਕਹਿੰਦੇ ਵੀ ਐਕਸਪੈਕਟਡ ਆ ਟੂ ਫੇਲ। ਜਾਣੀ ਕਿ ਜਿਹੜੀਆਂ ਚੇਂਜਸ ਅਮੈਂਡਮੈਂਟਸ ਚਾਹ ਰਹੇ ਆ ਉਹ ਨਹੀਂ ਹੋਣਗੀਆਂ। ਜਿਹੜਾ ਮੌਜੂਦਾ ਰੂਪ ਦੇ ਵਿੱਚ ਬਿੱਲ ਆ ਜੇ ਉਸ ਨੂੰ ਪਾਸ ਕਰਨਾ ਆ ਤਾਂ ਉਹਦੇ ਲਈ ਸ਼ਾਇਦ ਬਹੁਮਤ ਬਣ ਰਹੀ ਨਜ਼ਰ ਆਉਂਦੀ ਆ। ਸੈਨੇਟਰ ਚੱਕ ਸ਼ੂਮਰ ਜਿਹੜੇ ਸੈਨੇਟ ਦੇ ਮੈਜੋਰਟੀ ਲੀਡਰ ਆ ਉਹਨਾਂ ਨੇ ਕਿਹਾ ਆ ਵੀ ਅਮਰੀਕਨ ਜਿਹੜੇ ਆ ਉਹ ਹੁਣ ਸੁੱਖ ਦਾ ਸਾਹ ਲੈ ਸਕਣਗੇ ਕਿਉਂਕਿ ਆਪਾਂ ਡਿਫਾਲਟ ਤੋਂ ਅਵੋਇਡ ਕਰ ਰਹੇ ਹਾਂ, ਉਸ ਨੂੰ ਬਚਾ ਰਹੇ ਹਾਂ। ਮਿਸਟਰ ਬਾਈਡਨ, ਪ੍ਰੈਜ਼ੀਡੈਂਟ ਬਾਈਡਨ ਤੇ ਸਪੀਕਰ ਕੈਵਨ ਮੈਕਾਰਥੀ ਇਹਨਾਂ ਦੇ ਦਰਮਿਆਨ ਇਹ ਜਿਹੜੀ ਡੀਲ ਆ ਨੈਗੋਸ਼ੀਏਟ ਹੋਈ ਆ, ਜਿਸ ਵਿੱਚ ਕਈ ਤਰੀਕੇ ਦੀਆਂ ਕਮਿਟਮੈਂਟਸ ਲਈਆਂ ਗਈਆਂ ਆ, ਖਾਸ ਕਰਕੇ ਮੈਕਾਰਥੀ ਹੋਣਾ ਦੇ ਦੁਆਰਾ, ਜਿਨ੍ਹਾਂ 'ਚ ਫੂਡ ਸਟੈਂਪ, ਸਨੈਪ ਪ੍ਰੋਗਰਾਮ ਤੇ ਹੋਰ ਅਜਿਹੇ ਸਰਕਾਰੀ ਪ੍ਰੋਗਰਾਮ ਦੇ ਲਈ ਵਰਕ ਰਿਕੁਆਇਰਮੈਂਟ ਨੂੰ ਵਧਾਇਆ ਗਿਆ ਹੈਗਾ ਆ।